ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਸਟੂਡੀਓਜ਼। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੋਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਰ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਅਤੇ ਇਸ ਦੇ ਨਾਲ ਇਹਨਾਂ ਦੀਆਂ ਦੋ ਲੋਕੇਸ਼ਨ ਨੇ ਸੈਂਟਾਨੈਲਾ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨੰਬਰ ਸੋਹਤਾ 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਉਹ ਤੁਸੀਂ ਆਰਡਰ ਕਰ ਸਕਦੇ ਹੋ। ਲੋਕੇਸ਼ਨਸ ਜਾਣਨ ਦੇ ਲਈ ਅਤੇ ਨਾਲ ਇਹ ਪੀਜ਼ੇ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਜਾਂ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ। ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ। ਕੇਰਲ ਦੇ ਰਾਜਪਾਲ ਦੀ ਕਾਰ ਨੇ ਤੋੜਿਆ ਨਿਯਮ, ਗਵਰਨਰ ਨੇ ਆਪ ਭਰਿਆ ਜੁਰਮਾਨਾ। ਕਾਰ ਰਾਜਪਾਲ ਭਵਨ ਦੀ ਸੀ ਤੇ ਇਹਦਾ ਮਤਲਬ ਇਹ ਕਿ ਰਾਜਪਾਲ ਭਵਨ ਦੀ ਕਾਰ ਦਾ ਜੇ ਨਫਾ ਨੁਕਸਾਨ ਹੁੰਦਾ ਤੇ ਰਾਜਪਾਲ ਜ਼ਿੰਮੇਵਾਰ ਬਣੂਗਾ। ਅਸੀਂ ਰਾਜਪਾਲ ਦਾ ਰਸਤਾ ਅਖਤਿਆਰ ਨਹੀਂ ਕੀਤਾ, ਸਦਾ ਸ਼ਿਵਮ ਨੇ ਆਪ ਇਹ ਜ਼ਮਾਨਾ ਜਿਹੜਾ ਪੇ ਕੀਤਾ। ਅਸਲ ਦੇ ਵਿੱਚ ਇਹਦੀ ਕਾਰ ਜਿਹੜੀ ਜੋ ਰਾਜ ਮਹਿਲ ਦੀ ਸੀ, ਰਾਜ ਭਵਨ ਦੀ ਸੀਗੀ, ਉਹ ਕਿਸੇ ਰੋਡ ਤੇ ਦੌੜੀ ਜਾ ਰਹੀ ਸੀਗੀ ਜਿੱਥੇ ਸਪੀਡ ਦੀ ਲਿਮਟ ਜਿਹੜੀ ਆ ਉਹ ਥੋੜੀ ਸੀ, ਪਰ ਜਿਹੜੀ ਇਹ ਕਾਰ ਦੀ ਸਪੀਡ ਸੀਗੀ ਉਸ ਮਿੱਥੀ ਸਪੀਡ ਤੋਂ ਜ਼ਿਆਦਾ ਸੀ। ਭਾਵ ਇਹ ਆ ਕਿ ਜਿੱਥੇ 40 ਕਿਲੋਮੀਟਰ ਪਰ ਆਰ ਦੀ ਇਹ ਮਿੱਥੀ ਹੋਈ ਸੀਗੀ ਸਪੀਡ, ਉੱਥੇ ਇਹ ਕਾਰ ਇਹਨਾਂ ਦੀ ਕਿਤੇ 55-60 ਤੇ ਲੰਘੀ। ਤੇ ਉਹ ਜਿੱਦਾਂ ਕੈਮਰੇ ਲੱਗੇ ਹੁੰਦੇ ਆ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੇ ਵਿੱਚ, ਇਸ ਤਰ੍ਹਾਂ ਦੇ ਕੈਮਰੇ ਲਾਏ ਗਏ ਆ। ਤਾਂ ਜਦੋਂ ਕਾਰ ਇਹਨਾਂ ਕੈਮਰਿਆਂ 'ਚ ਕੈਦ ਹੋਈ ਤਾਂ ਜਿਹੜੇ ਟ੍ਰੈਫਿਕ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਵਿਚਲੀ ਬੈਜ ਇਹ 250 ਕਾਰ ਲੰਘੀ ਸੀਗੀ, ਤਾਂ ਉਹਨਾਂ ਨੇ ਚੈੱਕ ਕੀਤਾ ਇਹ ਰਾਜ ਭਵਨ ਦੀ ਕਾਰ ਸੀ। ਤਾਂ ਉਹਨਾਂ ਨੇ ਚੱਕ ਕੇ ਉਹ ਜਿਹੜਾ ਚਲਾਨ ਸੀਗਾ ਉਹ ਰਾਜ ਭਵਨ ਦੇ ਵਿੱਚ ਕਰ ਦਿੱਤਾ ਕਿ ਲਿਆਓ ਭਾਈ ਆ ਚੱਕੋ ਪਰਚਾ ਤੇ ਹੁਣ ਦੇ ਦਿਓ ਕਾਨੂੰਨ ਦਾ ਖਰਚਾ। ਸੋ ਉਹ ਜਦੋਂ ਉੱਥੇ ਗਿਆ ਚਲਾਨ ਤੇ ਅਫਰਾ ਤਫਰੀ ਮਚ ਗਈ ਕਿ ਕਾਰ ਦਾ ਚਲਾਨ ਕੱਟਿਆ ਗਿਆ, ਕਾਰ ਦਾ ਚਲਾਨ ਕੱਟਿਆ ਗਿਆ। ਹਾਲਾਂਕਿ ਉਸ ਸਮੇਂ ਜਿਸ ਸਮੇਂ ਇਹ ਨਿਯਮ ਟੁੱਟੇ ਉਸ ਸਮੇਂ ਸਦਾ ਸ਼ਿਵਮ ਇਸ ਕਾਰ ਦੇ ਵਿੱਚ ਨਹੀਂ ਸੀਗਾ, ਕਿਉਂਕਿ 77 ਦੇ ਨਾਮ ਕਾਰ ਸੀਗੀ। ਕੋਈ ਮੇਨਟੇਨੈਂਸ ਵਾਸਤੇ, ਕੋਈ ਪੈਟਰੋਲ ਭਰਨ ਵਾਸਤੇ ਅਕਸਰ ਇਹ ਕਾਰ ਜਿਹੜੀ ਆ ਉਹ ਬਾਹਰ ਲੈ ਜਾਇਆ ਕਰਦਾ ਸੀਗਾ। ਕੋਈ ਡਰਾਈਵਰ ਲਿਜਾ ਰਿਹਾ ਸੀਗਾ ਕਾਰ, ਰਾਜਪਾਲ ਆਪ ਨਹੀਂ ਸੀ। ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਕਾਰ ਰਾਜ ਭਵਨ ਦੀ ਹੈ ਤੇ ਕਾਰ ਚਲਾਨ ਕਟਾਈ ਹੈ, ਉਸ ਬੰਦੇ ਨੇ ਆਖਿਆ ਕਿ ਲਿਆਓ ਭਾਈ ਫਿਰ ਫੜਾਓ ਚਲਾਨ। ਤਾਂ ਉਹਨੇ ਆਪਣੇ ਪੱਲਿਓਂ 400 ਰੁਪਈਏ ਦਾ ਜਿਹੜਾ ਚਲਾਨ ਬਣਦਾ ਸੀ ਉਹਦਾ ਭੁਗਤਾਨ ਕੀਤਾ। ਰੁਪਈਆ 400 ਹੀ ਆ, ਪਰ ਜਿਸ ਤਰੀਕੇ ਦੇ ਨਾਲ ਰਾਜਪਾਲ ਨੇ ਇਹ ਦਿਲ ਵਿਖਾਇਆ, ਜਿਗਰਾ ਵਿਖਾਇਆ, ਉਹਦੀ ਇੱਕ ਮਿਸਾਲ ਜਿਹੜੀ ਆ ਉਹ ਚੰਗੀ ਆ। ਕਿਉਂਕਿ ਸਾਡੇ ਇੱਥੇ ਇਸ ਤਰ੍ਹਾਂ ਦੀਆਂ ਮਿਸਾਲਾਂ ਦਾ ਕਾਲ ਆ। ਪਿੱਛੇ ਜੇ ਵੈਸੇ ਇਸ ਤਰ੍ਹਾਂ ਦੀ ਮਿਸਾਲ ਇੱਕ ਹੋਰ ਮਿਲੀ ਸੀ ਸਾਨੂੰ, ਜਦੋਂ ਇੱਕ ਹੋਰ ਰਾਜਪਾਲ ਨੇ, ਵੈਸੇ ਤੇ ਇਹਨਾਂ ਦੇ ਤਨਖਾਹਾਂ ਦੇ ਵਾਧੇ ਆ ਜਿਹੜੇ ਉਹ ਵਾਧੇ ਹੋ ਕੇ ਵੀ ਘੱਟ ਹੀ ਲੱਗਦੇ ਆ, ਪਰ ਉਸ ਰਾਜਪਾਲ ਨੇ, ਬਲਰਾਮ ਜੀ ਦਾਸ ਟੰਡਨ ਨੇ, ਆਪਣਾ ਵਾਧਾ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਜੋ ਵਾਧਾ ਪਹਿਲਾਂ ਹੀ ਹੋ ਗਿਆ, ਮਤਲਬ ਕਿ ਸਾਨੂੰ 1,10,000 ਰੁਪਈਆ ਤਨਖਾਹ ਮਿਲਦੀ ਆ ਤਾਂ ਮੈਂ ਇਸ 1,10,000 ਰੁਪਈਏ 'ਚ ਹੀ ਖੁਸ਼ ਹਾਂ, ਮੈਂ ਵਧੀ ਹੋਈ ਤਨਖਾਹ ਭਾਵ 2.5 ਲੱਖ ਨਹੀਂ ਲੈਣਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਥੋੜ੍ਹੀਆਂ ਇਸ ਸਮੇਂ ਆਉਣੀਆਂ ਸ਼ੁਰੂ ਹੋ ਗਈਆਂ। ਵੈਸੇ ਖੜੋਤ ਆ ਜਾਂਦੀ ਆ ਕਈ ਵਾਰੀ, ਜੇ ਲਾਲ ਬਹਾਦਰ ਸ਼ਾਸਤਰੀ ਦੇ ਕਾਲ 'ਚ ਤੇ ਤੁਸੀਂ ਨਿਗਾਹ ਮਾਰੋਗੇ, ਉਸ ਕਾਰਜਕਾਲ ਦੇ ਦੌਰਾਨ ਇਹੋ ਜਿਹੀਆਂ ਘਟਨਾਵਾਂ ਤੁਹਾਨੂੰ ਕਈ ਮਿਲ ਜਾਣਗੀਆਂ, ਜਿਹਦੇ 'ਚ ਇੱਕ ਪ੍ਰਸਿੱਧ ਘਟਨਾ ਕਿ ਉਹ ਅਕਸਰ ਆਪਣੀ ਕਾਰ, ਸਰਕਾਰੀ ਜਿਹੜੀ ਕਾਰ ਸੀਗੀ, ਉਹਦਾ ਇਸਤੇਮਾਲ ਨਹੀਂ ਕਰਿਆ ਕਰਦੇ ਸੀਗੇ।
ਤੇ ਇੱਕ ਦਿਨ ਉਹਦਾ ਮੁੰਡਾ ਸੀਗਾ ਜਿਹੜਾ ਸੁਨੀਲ ਸ਼ਾਸਤਰੀ, ਉਹ ਕਾਰ ਲੈ ਗਿਆ ਸਰਕਾਰੀ। ਜਦੋਂ ਸ਼ਾਸਤਰੀ ਜੀ ਨੂੰ ਪਤਾ ਲੱਗਿਆ ਕਿ ਮੁੰਡਾ ਆਪਣੇ ਨਿੱਜੀ ਕੰਮ ਇਸ ਕਾਰ ਨੂੰ ਭਜਾਈ ਫਿਰਦਾ, ਤੇ ਉਹਨੇ ਡਰਾਈਵਰ ਨੂੰ ਆਵਾਜ਼ ਮਾਰੀ ਕਿ ਕਿੰਨੇ ਕਿਲੋਮੀਟਰ ਕੱਲ ਇਹ ਕਾਰ ਜਿਹੜੀ ਆ ਚਲਾ ਕੇ ਲਿਆ। ਮੈਂ ਕਿਹਾ ਜੀ 14 ਕਿਲੋਮੀਟਰ। ਤੇ ਆਪਣੀ ਘਰ ਵਾਲੀ ਨੂੰ ਆਖਿਆ ਕਿ 7 ਪੈਸੇ ਪਰ ਕਿਲੋਮੀਟਰ ਦੇ ਹਿਸਾਬ ਨਾਲ ਖਜ਼ਾਨੇ 'ਚ ਜਮ੍ਹਾਂ ਕਰਾਇਆ। ਸੋ ਇਸ ਤਰ੍ਹਾਂ ਦੀਆਂ ਮਿਸਾਲਾਂ ਉਦੋਂ ਲੀਡਰ ਦਿਆ ਕਰਦੇ ਸੀ, ਪਰ ਬਾਅਦ ਦੇ ਵਿੱਚ ਇੱਕ ਖੜੋਤ ਆ ਗਈ। ਪਰ ਉਹ ਖੜੋਤ ਹੌਲੀ ਹੌਲੀ ਟੁੱਟਦੀ ਨਜ਼ਰ ਆਉਂਦੀ ਆ। ਪਰ ਇਹ ਗੱਲ ਆ, ਇਹ ਆਮ ਹੋਣੀ ਚਾਹੀਦੀ ਇੰਡੀਆ ਦੇ ਵਿੱਚ, ਕਿਉਂਕਿ ਲੀਡਰਾਂ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਸ਼ਕਤੀ ਬਹੁਤ ਘੱਟ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਅੰਦਰ ਡੋਪ ਟੈਸਟਾਂ ਦਾ ਪਿਆ ਵਾਹਵਾ ਹੀ ਰੌਲਾ। ਡੋਪ ਖੇਡਣ ਲੱਗ ਪਏ ਆ। ਉਹ ਉਹਨਾਂ ਨੂੰ ਕਹਿੰਦੇ ਕਿ ਆਓ ਡੋਪ ਟੈਸਟ ਕਰਵਾਓ, ਉਹ ਉਹਨਾਂ ਨੂੰ ਕਹਿੰਦੇ ਕਿ ਆਓ ਡੋਪ ਟੈਸਟ ਕਰਾਓ। ਸੁਖਬੀਰ ਸਿੰਘ ਬਾਦਲ ਨੂੰ ਜਦੋਂ ਕਿਹਾ ਤੇ ਸੁਖਬੀਰ ਸਿੰਘ ਬਾਦਲ ਤੇ ਤਾਲਾ ਜਿਹਾ ਵੱਟ ਕੇ ਚਲੇ ਗਿਆ। ਬਾਅਦ ਦੇ ਵਿੱਚ ਫਿਰ ਇੱਕ ਬਿਆਨ ਆਇਆ ਕਿ ਮੈਂ ਤਿਆਰ ਹਾਂ, ਕੈਪਟਨ ਅਮਰਿੰਦਰ ਸਿੰਘ ਤਿਆਰ ਹੋਵੇ। ਦੇਰ ਸ਼ਾਮ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਕਿ ਫਿਰ ਆਪਾਂ ਵੀ ਤਿਆਰ ਹਾਂ, ਆ ਜਾਓ ਵੀ ਮੈਦਾਨ ਦੇ ਵਿੱਚ। ਸੋ ਫਿਰ ਅਕਾਲੀਆਂ ਦਾ ਇੱਕ ਬਿਆਨ ਆ ਗਿਆ ਕਿ ਸਾਡੇ ਸਾਰੇ ਹੀ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਆ ਜਿਹੜੇ ਉਹ ਤਿਆਰ ਨੇ। ਤਾਂ ਇਹਨਾਂ ਸਿੰਘ ਚੰਦੂਮਾਜਰਾ ਜੀ ਦਾ ਇਹ ਤੁਰਿਆ ਫਿਰਦਾ ਸੀਗਾ ਕਿ ਇਹ ਡੋਪ ਟੈਸਟ ਵਾਲਾ ਕੰਮ ਹੈ ਜਿਹੜਾ ਖਰਾਬ ਹੀ ਖਰਾਬ ਹੈ। ਸੋ ਜਾਨੀ ਇਹ ਡਰਾਮਾ। ਸੋ ਇਹ ਸਾਰਾ ਕੁਛ ਅੱਜ ਚੱਲਦਾ ਰਿਹਾ। ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਅਮਨ ਅਰੋੜਾ ਨੇ, ਆਮ ਆਦਮੀ ਪਾਰਟੀ ਦਾ ਜਿਹੜਾ ਅਮਨ ਅਰੋੜਾ, ਉਹ ਚਲੇ ਗਿਆ ਮੋਹਾਲੀ ਦੇ 6 ਫੇਸ ਦੇ ਸਰਕਾਰੀ ਹਸਪਤਾਲ ਚੋਂ, ਕਹਿੰਦਾ ਕਿ ਮੇਰਾ ਡੋਪ ਟੈਸਟ ਕਰੋ। ਉਹ ਕਰਾ ਕੇ ਤੇ ਮੁੜ ਕੇ ਕਹਿੰਦਾ ਕਿ ਹੁਣ ਤੁਸੀਂ ਕਰੋ। ਫਿਰ ਦੱਸਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਉਹ ਚਲੇ ਗਿਆ ਤੇ ਡਾਕਟਰ ਕਹਿੰਦੇ ਕਿ ਤੁਹਾਡੇ ਦੰਦਾਂ ਦੀ ਦਵਾਈ ਚੱਲਦੀ ਆ, ਇਹ ਆ ਜਾਣੀ ਆ ਡੋਪ ਟੈਸਟ ਮੁੜ ਕੇ ਕਿਤੇ ਫਿਰ ਰਗੜੇ ਜਾਓਗੇ, ਦੇਖ ਲਓ। ਤੇ ਦੱਸਦੇ ਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਮੁੜ ਗਿਆ, ਕਹਿੰਦੇ ਜੀ ਸੋਮਵਾਰ ਆਵਾਂਗੇ। ਹੁਣ ਮਤਲਬ ਕਿ ਉਹ ਕਲੀਨ ਹੋ ਕੇ ਆਉਣਗੇ। ਹੁਣ ਜਦੋਂ ਡਾਕਟਰੀ ਇਹ ਸਲਾਹ ਦੇਈ ਜਾਂਦੇ ਆ ਕਿ 2 ਦਿਨ ਬਾਅਦ ਠਹਿਰ ਕੇ ਕਰਾ ਲਓ ਤੇ ਜਿਹੜੀ ਤੁਹਾਡੀ ਰਿਪੋਰਟ ਹੈ ਨੈਗੇਟਿਵ ਆਉਣੀ ਆ, ਤੇ ਫਿਰ ਮੰਨ ਲਓ ਜੇ ਕਿਸੇ ਰਾਜਨੀਤਿਕ ਨੇ ਇਹੋ ਜਿਹਾ ਮਸਾਲਾ ਕੁਛ ਦਿਨ ਰੁਕ ਜਾਊਗਾ, ਆਪਾਂ ਵੀ ਕਰਾ ਕੇ ਕਹਿ ਦਿਆਂਗੇ ਆਹ ਕਰਾ ਲਿਆ, ਆ ਜਾਓ ਹੁਣ ਤੁਸੀਂ ਵੀ ਕਰਾਓ। ਸੋ ਇੱਕ ਖੇਡ ਚੱਲ ਪਈ ਆ। ਕਾਂਗਰਸੀ ਆ ਜਿਹੜੇ ਉਹ ਵੀ ਤੁਰ ਪਏ ਇਸ ਰਸਤੇ। ਭੋਆ ਦਾ ਜਿਹੜਾ ਹੈਗਾ ਜੋਗਿੰਦਰਪਾਲ, ਉਹਨੇ ਵੀ ਅੱਜ ਕਰਾ ਲਿਆ। ਕਮਲਜੋਤ ਹੈ ਜਿਹੜਾ ਮੋਗੇ ਵਾਲਾ, ਉਹ ਵੀ ਚਲੇ ਗਿਆ ਕਾਂਗਰਸੀ। ਫਿਰ ਇਸ ਤੋਂ ਇਲਾਵਾ ਹੋਰ ਵੀ ਆ, ਜਿੱਦਾਂ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਬਾਲੀ ਸਾਹਿਬ ਸ਼ਾਇਦ ਨਹੀਂ, ਸ਼ਾਇਦ ਕੁਲਜੀਤ ਸਿੰਘ ਜੀ ਨਾਗਰਾ ਜਿਹੜੇ, ਉਹ ਵੀ ਚਲੇ ਗਏ। ਇਸ ਤੋਂ ਇਲਾਵਾ ਸੁਨੀਲ ਜਾਖੜ ਕਹਿੰਦਾ ਕਿ ਮੈਂ ਵੀ ਤਿਆਰ ਹਾਂ। ਪਰ ਇਹ ਕਾਂਗਰਸੀ ਕਹਿੰਦੇ ਕਿ ਹੁਣ ਅਸੀਂ ਅਪੀਲ ਕਰਾਂਗੇ ਭਗਵੰਤ ਮਾਨ ਉਹ ਵੀ ਅੱਗੇ ਆ ਜੇ, ਜਦ ਕਿ ਅਮਨ ਅਰੋੜਾ ਵੀ ਕਹਿੰਦੇ ਕਿ ਅਸੀਂ ਦੋਨਾਂ ਨੂੰ ਕਹਿੰਦੇ ਆ, ਅਕਾਲੀ ਤੇ ਕਾਂਗਰਸੀ ਆ ਕੇ ਹੁਣ ਕਰਾਉਣ, ਸਾਡੇ ਬੰਦੇ ਨੇ ਸ਼ੁਰੂਆਤ ਕਰ ਦਿੱਤੀ। ਉਹ ਕਹਿੰਦੇ ਨਹੀਂ, ਤੁਹਾਡੀ ਇਹ ਸ਼ੁਰੂਆਤ ਉਦੋਂ ਤੱਕ ਸ਼ੁਰੂਆਤ ਨਹੀਂ ਮੰਨੀ ਜਾਣੀ ਜਦ ਤੱਕ ਖਹਿਰਾ ਤੇ ਭਗਵੰਤ ਮਾਨ ਆ ਕੇ ਨਹੀਂ ਕਰਵਾਉਂਦੇ। ਪਿੱਛਾ ਤਾਣ ਜੀ ਚੱਲੀ ਗਈ, ਸਾਰਾ ਦਿਨ ਚੱਲੀ ਗਈ ਆ। ਇਹਦੇ ਵਿੱਚ ਅੱਜ ਸਭ ਤੋਂ ਵੱਡੀ ਜਿਹੜੀ ਮੈਂ ਕਹੂੰਗਾ ਕਿ ਬਿਆਨਬਾਜ਼ੀ ਹੋਈ ਆ, ਉਹ ਹੋਈ ਆ ਸਰਕਾਰੀ ਅਫਸਰਾਂ ਵੱਲੋਂ। ਅਫਸਰਾਂ ਦੀ ਇੱਕ ਐਸੋਸੀਏਸ਼ਨ ਇਹਨਾਂ ਨੂੰ ਪੈ ਨਿਕਲੀ। ਉਹ ਕਹਿੰਦੇ ਕਿ ਸਾਨੂੰ ਹੀ ਤੁਸੀਂ ਕਿਉਂ ਤੰਗ ਕੀਤਾ, ਸਾਨੂੰ ਹੀ ਡੋਪ ਟੈਸਟ ਕਰ ਤੁਸੀਂ ਆਪਣੇ ਤੋਂ ਸ਼ੁਰੂ ਕਿਉਂ ਨਹੀਂ ਜੇ ਕਰਦੇ? ਜੇ ਤੁਸੀਂ ਆਪਣੇ ਤੋਂ ਸ਼ੁਰੂ ਕਰੋਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਅਕਸਰ ਤਨਖਾਹ ਤੇ ਤੁਸੀਂ ਵੀ ਸਰਕਾਰੀ ਖਜ਼ਾਨੇ ਚੋਂ ਲੈਂਦੇ ਜੇ। ਤਾਂ ਜਦੋਂ ਅਫਸਰਾਂ ਨੇ ਗੱਲ ਕਹੀ ਕਿ ਮੁੱਖ ਮੰਤਰੀ ਆਪਣੇ ਤੋਂ ਸ਼ੁਰੂ ਕਰੇ, ਫਿਰ ਇਹਨਾਂ ਦੀ ਕੈਬਨਿਟ, ਫਿਰ ਇਹਨਾਂ ਦੇ MLA MP ਜਿਹੜੇ ਆ ਉਹ ਵੀ ਕਰਾਉਣ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਦਬਾਅ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸ਼ਾਮੀ ਇੱਕ ਬਿਆਨ ਜਾਰੀ ਕਰਨਾ ਪਿਆ। ਹਾਲਾਂਕਿ ਉਹਨਾਂ ਦੇ ਜਿਹੜੇ ਮੀਡੀਆ ਸਲਾਹਕਾਰ ਅਰਵਿੰਦ ਠੁਕਰਾਲ, ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਆਪਣਾ ਡੋਪ ਟੈਸਟ ਕਰਵਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਉਹ ਕਦੋਂ ਕਰਵਾਉਣਗੇ, ਕਿੱਥੇ ਕਰਵਾਉਣਗੇ, ਇਹਦਾ ਕੋਈ ਵੀ ਹਾਲੇ ਤੱਕ ਉਹਨਾਂ ਨੇ ਸਮਾਂ ਜਾਂ ਸਥਾਨ ਨਹੀਂ ਦੱਸਿਆ। ਪਰ ਇਹਨਾਂ ਜ਼ਰੂਰ ਕਿਹਾ ਕਿ ਹਰਜ ਕੋਈ ਨਹੀਂ, ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਆ ਉਹ ਵੀ ਡੋਪ ਟੈਸਟ ਕਰਵਾ ਲੈਣਗੇ, ਉਹਨਾਂ ਦੇ ਕਹਿਣ ਦਾ ਮਤਲਬ ਹੈ। ਪਰ ਰੌਲਾ ਉੱਥੇ ਨਾ ਉੱਥੇ ਹੀ ਆ ਕਿ ਦੇਖੋ ਇਹ ਸਾਰਾ ਮੁੱਦਾ ਜਿਹੜਾ, ਜਿਵੇਂ ਅੱਗੇ ਫਾਂਸੀ ਦੀ ਸਜ਼ਾ ਵਾਲਾ ਇੱਕ ਦਿਨ ਉਹ ਮੁੱਦਾ ਇਹਨਾਂ ਨੇ ਪਕਾ ਦਿੱਤਾ, ਇੱਕ ਦਿਨ ਡੋਪ ਟੈਸਟ ਵਾਲਾ। ਲੱਗਦਾ ਇਹੋ ਹੀ ਆ ਕਿ ਸਾਰਾ ਕੁਛ ਹੈ ਜਿਹੜਾ ਉਹ ਮੋੜਨ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਇਸ ਸਮੇਂ ਸਰਕਾਰ ਜਿਹੜੀ ਆ ਉਹ ਇੱਕ ਬਹੁਤ ਵੱਡੇ ਦਬਾਅ ਹੇਠ ਸੀਗੀ। ਮੁੱਦੇ ਨੂੰ ਡਾਇਵਰਟ ਕੀਤਾ ਜਾ ਰਿਹਾ। ਹੁਣ ਸਾਰਿਆਂ ਦਾ ਅੱਜ ਧਿਆਨ ਡੋਪ ਟੈਸਟ ਦੇ ਵਿੱਚ ਹੀ ਸੀਗਾ। ਸਾਰੇ ਡੋਪ ਟੈਸਟ ਕਰੀ ਜਾਂਦੇ ਸੀ, ਜਾਂ ਕਹਿ ਲਈਏ ਖੇਡੀ ਜਾਂਦੇ ਸੀਗੇ। ਡੋਪ ਟੈਸਟ ਮੈਂ ਕਹਿੰਦਾ ਕਿ ਜੇ ਤੁਸੀਂ ਰੱਖ ਰਹੇ ਹੋ ਤਾਂ ਡੋਪ ਟੈਸਟ ਬਾਰੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਡੋਪ ਟੈਸਟ ਦੀ ਪ੍ਰਣਾਲੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਅਚਨਚੇਤੀ ਡੋਪ ਟੈਸਟ ਹੋਵੇ। ਜਿੱਦਾਂ ਹੁਣ ਮੈਂ ਅੱਗੇ ਕਹਿ ਕੇ ਹਟਿਆ ਕਿ ਹੁਣ ਜੇ ਕਿਸੇ ਨੇ ਧਾਰਿਆ
ਕਿਉਂਕਿ ਦੇਖੋ ਇੱਥੇ ਸਿਰਫ ਤੇ ਸਿਰਫ ਪਿਸ਼ਾਬ ਟੈਸਟ ਹੁੰਦਾ, ਨਾ ਤੇ ਬਲੱਡ ਟੈਸਟ ਦੀ ਵਿਵਸਥਾ, ਨਾ ਜੋ ਵਾਲ ਟੈਸਟ ਕੀਤਾ ਜਾਂਦਾ, ਵਾਲ ਚੈੱਕ ਕੀਤਾ ਜਾਂਦਾ, ਨਾ ਉਹਦੇ ਤੋਂ ਆ। ਜੇ ਵਾਲ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ 3 ਮਹੀਨਿਆਂ ਪੁਰਾਣਾ ਵੀ ਤੁਹਾਡਾ ਸਾਰਾ ਕੁਝ ਆ ਜਾਣਾ ਕਿ ਕੀ ਖਾਧਾ, ਇੱਕ ਤਰ੍ਹਾਂ ਨਾਲ ਸਾਰੀ ਪ੍ਰੋਗਰਾਮ ਤੁਹਾਡੇ ਸਰੀਰ ਦੀ ਆ ਜਾਣੀ ਆ ਕਿ ਭਾਈ ਹਾਂ ਕੀ ਕੀ ਅੰਸ਼ ਹੈਗੇ ਆ ਵਿੱਚ। ਜੇ ਬਲੱਡ ਤਾਂ ਉਹਦੇ ਨਾਲ ਵੀ ਬਹੁਤ ਹੱਦ ਤੱਕ ਚੀਜ਼ਾਂ ਸਾਫ਼ ਹੋ ਜਾਂਦੀਆਂ। ਇੱਥੇ ਇਕੱਲਾ ਯੂਰਿਨ ਟੈਸਟ ਦਾ ਇੱਕੋ ਇੱਕ ਵਿਵਸਥਾ ਵਾਲਾ ਕੰਮ ਚੱਲਦਾ, ਪਰ ਉਹਦੇ ਵਿੱਚ ਵੀ ਇਹ ਆ ਕਿ ਜਿਹੜਾ ਵੀ ਬੰਦਾ ਹਿਸਾਬ ਕਿਤਾਬ ਲਾ ਕੇ ਚੱਲਦਾ ਪਿਆ ਬਸ ਆਪਦਾ ਕਰਕੇ ਤੇ ਮੁੜ ਕੇ ਰੌਲਾ ਪਾ ਰਿਹਾ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਜੇਕਰ ਡੋਪ ਟੈਸਟ ਰੱਖਣਾ ਹੀ ਰੱਖਣਾ ਤਾਂ ਫਿਰ ਅਚਨਚੇਤੀ ਰੱਖਿਆ ਜਾਵੇ। ਕਿਸੇ ਵੇਲੇ ਕਿਸੇ ਵਿੱਚ ਬੋਲੀ ਜਾਂਦਾ ਤੇ ਫਿਰ ਉੱਥੋਂ ਭੀੜ ਚੋਂ ਵੀ ਉੱਠ ਕੇ ਬੰਦਾ ਕਹਿ ਸਕਦਾ ਕਿ ਆਓ ਮੰਤਰੀ ਸਾਹਿਬ, ਆਓ ਸੰਤਰੀ ਸਾਹਿਬ ਤੁਹਾਡਾ ਡੋਪ ਟੈਸਟ ਕਰਾ ਕੇ ਜਾਈਏ। ਸੋ ਇਸ ਤਰ੍ਹਾਂ ਦੀ ਵਿਵਸਥਾ ਹੋਵੇ ਜਾਂ ਫਿਰ ਵਾਲ ਉਹਦਾ ਟੈਸਟ ਹੋਣਾ ਚਾਹੀਦਾ ਜਾਂ ਬਲੱਡ ਦਾ ਟੈਸਟ ਹੋਣਾ ਚਾਹੀਦਾ। ਇਹ ਤੇ ਐਵੇਂ ਹੁਣ ਆਪਣੀ ਰਾਜਨੀਤੀ ਚਮਕਾਉਣ ਦਾ ਮਨਸੂਬਾ। ਪਰ ਦੂਜੀ ਚੀਜ਼ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚੀਜ਼ਾਂ ਰਾਹਤ ਦਿੰਦੀਆਂ ਪਈਆਂ, ਸਿੱਧੇ ਤੌਰ ਤੇ ਉਹਨੂੰ ਰਾਹਤ ਮਿਲਦੀ ਪਈ ਆ, ਕਿਉਂਕਿ ਜਿਹੜਾ ਨਸ਼ੇ ਦਾ ਮੁੱਦਾ ਉਹਦੇ ਤੇ ਲਗਾਤਾਰ ਹਾਵੀ ਹੋ ਰਿਹਾ ਸੀ, ਉਹਦੇ ਤੇ ਹੁਣ ਡੋਪ ਟੈਸਟ ਕਿਤੇ ਨਾ ਕਿਤੇ ਭਾਰੀ ਪੈ ਰਿਹਾ। ਪਰ ਦੂਜੇ ਪਾਸੇ ਜੇ ਦੇਖੀਏ ਡੋਪ ਟੈਸਟ ਵਾਲਾ ਜਿਹੜਾ ਮਸਲਾ ਉਹ ਸਾਡੇ ਇੱਥੇ ਜਿੱਦਾਂ ਇਹਨਾਂ ਨੇ ਲਾਗੂ ਕਰਨਾ, ਮੇਰੇ ਖਿਆਲ ਦੇ ਨਾਲ ਉਹਦਾ ਹਾਲ ਮੰਦਾ ਹੀ ਹੋਊਗਾ, ਕਿਉਂਕਿ ਉਹਦੇ ਲਈ ਕਾਫੀ ਇਨਫਰਾਸਟ੍ਰਕਚਰ ਚਾਹੀਦਾ ਜਿਹੜਾ ਕਿ ਡਾਕਟਰ ਵੀ ਮੰਨਦੇ ਕਿ ਸਾਡੇ ਇੱਥੇ ਮੌਜੂਦ ਨਹੀਂ। ਜਿਸ ਤਰੀਕੇ ਨਾਲ ਜਿਸ ਵੱਡੇ ਪੱਧਰ ਦੇ ਨਾਲ ਇਹ ਡੋਪ ਟੈਸਟ ਕਰਵਾਉਣਾ ਜਿਹੜਾ ਉਹ ਹੁਣ ਕੱਲ ਨੂੰ ਰੁਕਦਾ ਕਿ ਕੱਲ ਨੂੰ ਵੀ ਜਾਰੀ ਰਹਿੰਦਾ, ਸਮਾਂ ਦੱਸੂਗਾ। ਪਰ ਅੱਜ ਇਹਦੇ ਤੇ ਬਹੁਤ ਅਲੇਲੀ ਹੋਈ ਆ। ਜੀ ਤੇ ਮਿੰਟੂ ਜੀ, ਇਸ ਦਾ ਮਰੋ ਜਾਂ ਵਿਰੋਧ ਕਰੋ ਜਿਹੜੇ ਪ੍ਰੋਗਰਾਮ ਦੇ ਉੱਤੇ ਤੁਹਾਨੂੰ ਕੀ ਲੱਗਦਾ ਕੋਈ ਅਸਰ ਪਊਗਾ? ਜਿੱਦਾਂ ਤੁਸੀਂ ਕਿਹਾ ਵੀ ਚੌਸ਼ਵੇਰੇ ਡੋਪ ਟੈਸਟ ਦੀਆਂ ਗੱਲਾਂ ਹੋ ਰਹੀਆਂ ਆ, ਕਿ ਇਸ ਮੁੱਦੇ ਤੋਂ ਭੜਕਾਉਣ ਦਾ ਇਹ ਇੱਕ ਯਤਨ? ਦੇਖੋ ਮੀਡੀਆ ਦੇ ਵਿੱਚ ਇਹ ਚੀਜ਼ ਹਾਵੀ ਹੋ ਜੂਗੀ, ਔਰ ਹੇਠਲੇ ਪੱਧਰ ਤੇ ਕੀ ਫਰਕ ਪੈਣਾ, ਥੋੜਾ ਬਹੁਤ ਫਰਕ ਪੈ ਵੀ ਸਕਦਾ, ਪਰ ਬਹੁਤਾ ਨਹੀਂ ਫਰਕ ਪਵੇਗਾ ਕਿਉਂਕਿ ਲੋਕ ਇਹਨਾਂ ਚੀਜ਼ਾਂ ਤੋਂ ਅਣਜਾਣੂ ਆ। ਪਰ ਮੀਡੀਆ ਦੇ ਵਿੱਚ ਉਹ ਮੁੱਦਾ ਸਭ ਤੋਂ ਉੱਤੇ ਸੀਗਾ। ਹੁਣ ਡੋਪ ਟੈਸਟ ਵਾਲੀ ਖੇਡ ਹੋ ਜੂਗੀ ਕੱਲ ਤੋਂ। ਪਰ ਇਸ ਡੋਪ ਟੈਸਟ ਦੇ ਵਿੱਚੋਂ ਨਿਕਲਣਾ ਕੀ ਆ? ਕੱਖ ਵੀ ਨਹੀਂ। ਜੇ ਕੋਈ ਡੋਪ ਟੈਸਟ ਦੇ ਵਿੱਚੋਂ ਪੋਜ਼ਿਟਿਵ ਆਉਂਦਾ ਉਹਦੇ ਲਈ ਕੀ ਸਜ਼ਾ ਮੁਕਰਰ ਹੈ? ਹੁਣ ਕੋਈ ਮੰਤਰੀ ਆ, ਉਹ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆ ਜਾਂਦਾ, ਕਿ ਉਹ ਅਸਤੀਫਾ ਦੇਊਗਾ, ਕਿ ਉਹਦੇ ਤੇ ਅੱਗੇ ਚੋਣ ਲੜਨ ਤੇ ਪਾਬੰਦੀ ਲੱਗੂਗੀ? ਇਹ ਸਾਰੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ। ਜਥੇਦਾਰ ਤੋਤਾ ਸਿੰਘ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਡੋਪ ਟੈਸਟ ਕਰਵਾਓ, ਉਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ, ਭਗਵੰਤ ਮਾਨ ਉਸ ਤੋਂ ਬਾਅਦ ਚੁੱਪ ਕਰ ਗਿਆ। ਸੋ ਇਹ ਜਾਂ ਤੇ ਵਿਵਸਥਾ ਕਰ ਦੇਣੀ ਚਾਹੀਦੀ ਆ ਕਿ ਕੋਈ ਵੀ ਬੰਦਾ ਜਦੋਂ ਚੋਣ ਲੜੂਗਾ ਉਦੋਂ ਵੀ ਡੋਪ ਟੈਸਟ ਹੋਊਗਾ। ਤੇ ਇਸ ਤੋਂ ਇਲਾਵਾ ਕਿਸੇ ਸਮੇਂ ਵੀ, ਚਾਹੇ ਉਹ ਕੋਈ ਸਿਆਸਤਦਾਨ ਆ ਜਿਹੜਾ ਸੱਤਾ ਦੇ ਵਿੱਚ ਹੈ ਜਾਂ ਸੰਵਿਧਾਨਕ ਅਹੁਦੇ ਤੇ ਆ, ਚਾਹੇ ਕੋਈ ਸਰਕਾਰੀ ਮੁਲਾਜ਼ਮ, ਇਹਨਾਂ ਦਾ ਕਿਸੇ ਸਮੇਂ ਵੀ ਡੋਪ ਟੈਸਟ ਹੋ ਜਾਊਗਾ। ਹਾਂ, ਇਸ ਡੋਪ ਟੈਸਟ ਦੇ ਮੁੱਦੇ ਦਾ ਇੱਕ ਨੁਕਸਾਨ ਜਿਹੜਾ ਉਹ ਮਰੋ ਜਾਂ ਵਿਰੋਧ ਕਰੋ ਨੂੰ ਇਹ ਹੋ ਰਿਹਾ ਕਿ ਜਿਹੜਾ ਮੀਡੀਆ ਉਹ ਇਸ ਸਮੇਂ ਇਸ ਮੁੱਦੇ ਨੂੰ ਇਸ ਕਰਕੇ ਜ਼ਿਆਦਾ ਤਵੱਜੋ ਦੇਣ ਲੱਗ ਪਿਆ ਕਿਉਂਕਿ ਇਹਦੇ ਵਿੱਚ ਰਾਜਨੀਤੀ ਸਿੱਧੇ ਤੌਰ ਤੇ ਇਨਵੋਲਵ ਹੋ ਗਈ ਹੈ। ਜੀ ਬਿਲਕੁਲ। ਤੇ ਨਾਲ ਹੀ ਜੇ ਮੈਂ ਪੁੱਛਣਾ ਚਾਹਾਂ ਮਰੋ ਜਾਂ ਵਿਰੋਧ ਕਰੋ ਪ੍ਰੋਗਰਾਮ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਮਨੁੱਖੀ ਚੇਨ ਬਣਾਉਣ ਵਾਲਾ ਹੈ ਉਹ ਕਿਸ ਦਿਨ ਦਾ ਹੈ? ਕਿਉਂਕਿ ਬਹੁਤ ਸਾਰੇ ਜਿਹੜੇ ਆ ਸਰੋਤੇ ਪੁੱਛ ਰਹੇ ਸੀ ਵੀ ਜੇ ਤੁਸੀਂ ਥੋੜਾ ਜਿਹਾ ਉਸ ਦੇ ਉੱਤੇ ਅਪਡੇਟ ਕਰਦੇ ਜਾਓ। ਦੇਖੋ ਇਹ ਪ੍ਰੋਗਰਾਮ ਕਈ ਪੜਾਵਾਂ ਸੀ ਆ, ਮੇਰੀ ਬਹੁਤੀ ਗੱਲ ਨਹੀਂ ਹੋ ਸਕੀ। ਬਲਤੇਜ ਪੰਨੂ ਹੋਰਾਂ ਨੇ ਜਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਵਾ, ਇੱਕ ਤੇ ਲੁਧਿਆਣੇ 'ਚ ਆ। ਹੁਣ ਕਿਉਂਕਿ ਦੇਖੋ ਲੁਧਿਆਣੇ ਵੀ ਇਹ ਸਮੱਸਿਆ ਆ ਰਹੀ ਸੀ ਜਾਂ ਹੋਰ ਕਿਸੇ ਸ਼ਹਿਰ ਦੀ ਇਹੋ ਸਮੱਸਿਆ ਆ ਰਹੀ ਸੀਗੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਦੇਖੋ 100-200 ਕਿਲੋਮੀਟਰ ਦੂਰ ਨਹੀਂ ਜਾ ਸਕਦੇ, ਅਸੀਂ ਆਪਣੇ ਇਲਾਕੇ 'ਚ ਰਹਿ ਕੇ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹਾਂ। ਤਾਂ ਇਸ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ਾਇਦ ਬਦਲਾਅ ਕੀਤਾ ਜਾਊਗਾ, ਇਹਦੇ 'ਚ ਥੋੜਾ ਜਿਹਾ ਇਸ ਪ੍ਰੋਗਰਾਮ ਨੂੰ ਬਦਲਾ ਦਿੱਤਾ ਜਾਊਗਾ। ਮਤਲਬ ਕਿ ਜਿੱਥੇ ਕੋਈ ਕਰਨਾ ਚਾਹਵੇ ਮਨੁੱਖੀ ਚੇਨ ਬਣਾ ਕੇ, ਚਾਹੇ ਉਹ ਸੜਕ ਦੇ ਕਿਨਾਰੇ ਖੜ ਕੇ, ਇਸ ਤਰ੍ਹਾਂ ਇੱਕ ਵਿਵਸਥਾ ਕਰ ਦਿੱਤੀ ਜਾਊਗੀ ਕਿ ਕੋਈ ਬੰਦਾ ਜਿੱਥੇ ਵੀ ਚਾਹੇ ਉਸ ਦਿਨ ਸ਼ਾਇਦ ਬਣਦੀ ਹੈ ਇੰਡੀਆ ਦੇ ਵਿੱਚ, ਤਾਂ ਉਸ ਦਿਨ ਉਸ ਤਰੀਕ ਨੂੰ ਕੋਈ ਵੀ ਬੰਦਾ ਆਪਣੇ ਲਾਗਲੇ ਹਾਈਵੇ ਤੇ ਜਾਂ ਜਰਨੈਲੀ ਸੜਕ ਤੇ ਉਹ ਮਨੁੱਖੀ ਚੇਨ ਬਣਾ ਸਕਦਾ, ਕੈਂਡਲ ਮਾਰਚ ਕਰਕੇ ਕਿਨਾਰਿਆਂ ਤੇ ਤਖਤੀਆਂ ਲੈ ਕੇ ਖੜਾ ਹੋ ਸਕਦਾ। ਇਸ ਤਰ੍ਹਾਂ ਦਾ ਪ੍ਰੋਗਰਾਮ ਵੀ ਦੇਣ ਦਾ ਇਹ ਵਿਚਾਰ ਕਰਦੇ ਪਏ ਆ। ਹੁਣ ਕੱਲ ਨੂੰ ਸ਼ਾਇਦ ਇਹ ਸਾਫ਼ ਹੋ ਜਾਊਗੀ ਸਥਿਤੀ ਕਿ ਕਿਹੋ ਜਿਹਾ ਫਾਈਨਲ ਸੱਦਾ ਆਉਂਦਾ। ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੀ ਹੋਊਗਾ ਕਿ ਦੂਸਰੇ ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਆਪਣਾ ਪ੍ਰਦਰਸ਼ਨ ਹੈ ਜਿਹੜਾ ਕੋਈ ਕਰ ਸਕਦਾ। ਜੀ
ਹਰ ਇੱਕ ਨੂੰ ਆਪੋ ਆਪਣੇ ਪੱਧਰ 'ਤੇ ਕਰਨ ਦੀ ਜਿਹੜੀ ਇੱਕ ਹਿਸਾਬ ਨਾਲ ਖੋਲ੍ਹ ਆ, ਅਤੇ ਆਈ ਥਿੰਕ ਉਹ ਈਜ਼ੀ ਵੀ ਰਹੂਗਾ ਸਾਰਿਆਂ ਦੇ ਲਈ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਹੋਰਾਂ ਦਾ ਇੱਕ ਹੋਰ ਮਾਮਲਾ ਉੱਧੜਿਆ। ਅੱਜ ਇੱਕ ਚੈਨਲ ਨੇ ਇਹਨਾਂ ਦੀ ਇੱਕ ਹੋਰ ਰਿਪੋਰਟ ਕੱਢੀ ਹੈ। ਵੈਸੇ ਉਸੇ ਚੈਨਲ ਨੇ ਰਾਜਜੀਤ ਦੀ ਇੱਕ ਜਾਇਦਾਦ ਦੇ ਮਾਮਲੇ ਦੀ ਵੀ ਰਿਪੋਰਟ ਜਿਹੜੀ ਆ ਉਹ 2 ਦਿਨ ਤੋਂ ਚੁੱਕੀ ਹੋਈ ਆ। ਵੈਸੇ ਕਮਾਲ ਦੀ ਗੱਲ ਆ ਤੇ ਡੀਐਸਪੀ ਤੇ ਇੱਕ ਕੁੜੀ ਦੋਸ਼ ਲਾਉਂਦੀ ਆ, ਉਹਨਾਂ ਦੋਸ਼ਾਂ ਦੀ ਜਾਂਚ ਪੜਤਾਲ ਦੇ ਵਿੱਚ ਡੀਐਸਪੀ ਨੂੰ ਸ਼ਾਮਲ ਵੀ ਨਹੀਂ ਕੀਤਾ ਜਾਂਦਾ ਤੇ ਚੱਕ ਲਿਆ ਜਾਂਦਾ। ਔਰ ਦੂਜੇ ਪਾਸੇ ਇੱਕ ਅੱਜ ਨਵੀਂ ਘਟਨਾ ਵਾਪਰੀ ਆ, ਗੁਰਦਾਸਪੁਰ ਦੇ ਐਸਐਚਓ ਹਰਜਿੰਦਰ ਸਿੰਘ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਗਿਆ। ਕਿਉਂਕਿ ਸਿਰਫ ਉਹਦੇ ਤੇ ਇਹ ਦੋਸ਼ ਸਨ ਕਿ ਇੱਕ ਗੈਂਗਸਟਰ ਨੇ ਫੇਸਬੁੱਕ ਤੇ ਪੋਸਟ ਪਾ ਕੇ ਉਹਦੇ ਤੇ ਦੋਸ਼ ਲਾਏ ਸੀਗੇ ਕਿ ਨਸ਼ਾ ਵੇਚਦਾ, ਉਹਨੂੰ ਜ਼ਬਰਦਸਤੀ ਘਰ ਨੂੰ ਤੋੜ ਦਿੱਤਾ ਗਿਆ। ਪਰ ਰਾਜਜੀਤ ਸਿੰਘ ਤੇ ਦੇਖ ਲਓ ਸਿੱਧੇ ਤੌਰ ਤੇ ਜਿਹੜੀ ਐਸਆਈਟੀ ਆ ਹਾਈ ਕੋਰਟ ਦੀ ਉਹ ਵੀ ਉਂਗਲ ਚੁੱਕਦੀ ਆ, ਤੇ ਅੱਜ ਜਿਹੜੀ ਇਹ ਮੀਡੀਆ ਰਿਪੋਰਟ ਜਿਹੜੀ ਇਹਨਾਂ ਨੇ ਖੋਜੀ ਰਿਪੋਰਟ ਲਿਆਂਦੀ ਆ ਉਹ ਵੀ ਇਹਦੇ ਤੇ ਸਵਾਲ ਚੁੱਕਦੀ ਹੈ। ਪਰ ਉਹਦੇ ਤੇ ਕਾਰਵਾਈ ਸਿਰਫ ਤੇ ਸਿਰਫ ਇਹੋ ਹੋਈ ਆ, ਉਹਨੂੰ ਮੋਗੇ ਤੋਂ ਬਦਲ ਕੇ ਜਲੰਧਰ ਮੇਰੇ ਖਿਆਲ ਦੇ ਨਾਲ ਪੀਏਪੀ ਦੇ ਵਿੱਚ ਕਮਾਂਡੈਂਟ ਲਾ ਦਿੱਤਾ। ਸੋ ਇਹ ਰਾਜਜੀਤ ਪਤਾ ਨਹੀਂ ਸਿਆਸੀ ਤੌਰ ਤੇ ਇੰਨਾ ਜ਼ਿਆਦਾ ਮਜ਼ਬੂਤ ਹੈ ਜਾਂ ਕਿਸਮਤ ਦੇ ਤੌਰ ਤੇ ਇੰਨਾ ਜ਼ਿਆਦਾ ਮਜ਼ਬੂਤ ਆ ਕਿ ਪੁੱਟਿਆ ਨਹੀਂ ਜਾ ਰਿਹਾ, ਇਹਦਾ ਕਿੱਲਾ ਜਿਹੜਾ ਉਹ ਗੱਡਿਆ ਪੁੱਟਿਆ ਨਹੀਂ ਜਾ ਰਿਹਾ। ਜਦ ਕਿ ਇਹ ਜਿਹੜੀ ਮੀਡੀਆ ਰਿਪੋਰਟ ਅੱਜ ਨਸ਼ਰ ਹੋਈ ਹੈ ਇਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਕਿ ਦੇਖੋ 2013-14 ਦੇ ਵਿੱਚ ਇਹਨਾਂ ਨੇ ਤਰਨਤਾਰਨ ਦੇ ਵਿੱਚ 17 ਦੇ ਕਰੀਬ ਬੰਦੇ ਫੜੇ ਸੀਗੇ, 19 ਦੇ ਕਰੀਬ ਬੰਦੇ ਫੜੇ ਸੀਗੇ ਜਿਨ੍ਹਾਂ ਨੂੰ ਫਰਜ਼ੀ ਡਰੱਗ ਕੇਸ ਪਾਉਣ ਦਾ ਡਰਾਵਾ ਦੇ ਕੇ 17 ਲੱਖ 19 ਬੰਦਿਆਂ ਕੋਲੋਂ 17 ਲੱਖ ਰੁਪਈਆ। ਔਰ ਉਹਦੇ ਵਿੱਚ ਕੌਣ ਸਨ? ਇੱਕ ਇੰਦਰਜੀਤ ਸਿੰਘ, ਇੱਕ ਰਾਜਜੀਤ ਸਿੰਘ, ਇੱਕ ਜਿਹੜਾ ਗ੍ਰਿਫਤਾਰ ਕੀਤਾ ਗਿਆ ਡੀਐਸਪੀ। ਇਹ ਸਾਰੇ ਸਨ, ਕੁਛ ਇੱਕਾ ਦੁੱਕਾ ਹੋਰ ਅਫਸਰ ਸੀਗੇ। ਤੇ ਦੱਸਦੇ ਆ ਕਿ ਜਦੋਂ ਸ਼ਿਕਾਇਤਾਂ ਹੋਈਆਂ, ਜਿਹੜਾ ਰਾਜਜੀਤ ਸਿੰਘ ਉਸ ਸਮੇਂ ਐਸਐਸਪੀ ਸੀਗਾ, ਕਮਾਲ ਦੀ ਗੱਲ ਹੈ ਕਿ ਇਹਨੇ ਇੱਕ ਐਸਆਈਟੀ ਬਣਾ ਦਿੱਤੀ ਔਰ ਐਸਆਈਟੀ ਦੇ ਵਿੱਚ ਉਹੀ ਬੰਦੇ ਰੱਖ ਦਿੱਤੇ ਜਿਨ੍ਹਾਂ ਤੇ ਦੋਸ਼ ਲੱਗਦਾ ਸੀਗਾ ਕਿ ਇਹਨਾਂ ਨੇ ਨਜਾਇਜ਼ ਬੰਦੇ ਚੁੱਕ ਕੇ ਉਗਰਾਹੀ ਕੀਤੀ ਆ, ਤਾਂ ਉਹ ਐਸਆਈਟੀ ਬਣਾ ਦਿੱਤੀ। ਪਰ ਬਾਅਦ ਦੇ ਵਿੱਚ ਰੌਲਾ ਜਦੋਂ ਜ਼ਿਆਦਾ ਪਿਆ ਤੇ ਵਿਜੀਲੈਂਸ ਨੇ ਪੜਤਾਲ ਕਰ ਲਈ। 2015 ਚ ਵਿਜੀਲੈਂਸ ਨੇ ਪੜਤਾਲ ਕਰਕੇ ਕਹਿਤਾ ਕਿ ਇੰਦਰਜੀਤ ਸਿੰਘ ਸਹੀ ਨਹੀਂ ਹੈ, ਮਤਲਬ ਕਿ ਇਹ ਕਿਤੇ ਨਾ ਕਿਤੇ ਗਲਤ ਆ। ਤਾਂ ਹੋਇਆ ਕੀ ਕਿ ਉਸ ਸਰਕਾਰ ਨੇ, ਕਿਉਂਕਿ ਉਸ ਸਮੇਂ ਉਸ ਬੰਦੇ ਦੀ ਸਰਕਾਰ ਚੱਲਦੀ ਸੀ, ਉਸ ਬੰਦੇ ਦੀ ਅਗਵਾਈ ਚ ਸਰਕਾਰ ਚੱਲਦੀ ਪਈ ਸੀ, ਰੋਲ ਦਾ ਨਹੀਂ ਸੀਗਾ, ਤਾਂ ਉਸ ਸਰਕਾਰ ਨੇ ਇਸ ਰਿਪੋਰਟ ਤੇ ਕੋਈ ਕੰਨ ਹੀ ਨਹੀਂ ਧਰਿਆ ਤੇ ਗੱਲ ਜਿਹੜੀ ਆਈ ਗਈ ਹੋ ਗਈ। ਤਾਂ ਹੁਣ ਜਦੋਂ ਇਹ ਦੁਬਾਰਾ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ, ਐਸਟੀਐਫ ਨੇ ਜਦੋਂ ਰਾਜਜੀਤ ਸਿੰਘ ਤੇ ਸਿੱਧੀ ਉਂਗਲ ਚੁੱਕ ਦਿੱਤੀ ਕਿ ਇੰਦਰਜੀਤ ਦੇ ਸਾਰੇ ਕੰਮਾਂ ਦਾ ਇਹ ਹਿੱਸੇਦਾਰ ਆ, ਤਾਂ ਉਸ ਤੋਂ ਬਾਅਦ ਇਹ ਚਲੇ ਗਿਆ ਹਾਈ ਕੋਰਟ ਦੇ ਵਿੱਚ ਕਿ ਐਸਟੀਐਫ ਦਾ ਜਿਹੜਾ ਮੁਖੀ ਉਹ ਮੇਰੇ ਨਾਲ ਲਾਗ ਡਾਟ ਕੱਢਣ ਡਿਆ। ਤਾਂ ਜਦੋਂ ਹਾਈ ਕੋਰਟ ਦੇ ਵਿੱਚ ਗਿਆ ਤੇ ਹਾਈ ਕੋਰਟ ਨੇ ਆਖਿਆ ਕੋਈ ਗੱਲ ਨਹੀਂ, ਆਪਾਂ ਜਾਂਚ ਪੜਤਾਲ ਕਰਵਾ ਲੈਂਦੇ ਆ। ਉਹਨਾਂ ਨੇ ਏਡੀਜੀਪੀ ਸਿਧਾਰਥ ਚੱਟੋਪਾਧਿਆਏ ਦੀ ਅਗਵਾਈ ਹੇਠ ਇੱਕ ਐਸਆਈਟੀ ਬਣਾ ਦਿੱਤੀ। ਐਸਆਈਟੀ ਨੇ ਇਹ ਜਿਹੜੀ ਰਿਪੋਰਟ ਸੀਗੀ ਇਹ ਵੀ ਖੰਗਾਲ ਲਈ। ਤਾਂ ਵਿਜੀਲੈਂਸ ਨੇ ਫਿਰ ਇੱਕ ਵਾਰੀ ਕਿਹਾ ਕਿ ਹਾਂ ਭਾਈ ਇੰਦਰਜੀਤ ਸਿੰਘ ਹੋਰੀ ਆ ਜਿਹੜੇ ਇਸ ਮਾਮਲੇ ਦੇ ਵਿੱਚ ਉਹ ਕਿਤੇ ਨਾ ਕਿਤੇ ਗਲਤਾਨ ਹੈਗੇ ਆ। ਤਾਂ ਹੁਣ ਉਹ ਰਿਪੋਰਟ ਜਿਹੜੀ ਹੈ ਐਸਆਈਟੀ ਵਾਲੀ ਫਿਰ ਦੁਬਾਰਾ ਚਲੇਗੀ ਹਾਈ ਕੋਰਟ ਦੇ ਵਿੱਚ। ਸੋ ਉਸ ਰਿਪੋਰਟ ਨੂੰ ਹਾਸਲ ਕੀਤਾ ਇੱਕ ਚੈਨਲ ਨੇ ਤੇ ਦੁਬਾਰਾ ਦੱਸਿਆ ਕਿ ਇਹ ਕਿਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਆ। ਸੋ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਦੀਆਂ ਕਹਾਣੀਆਂ, ਇਹਨਾਂ ਦੇ ਕਿੱਸੇ ਆ ਜਿਹੜੇ ਉਹ ਸਾਹਮਣੇ ਆ ਰਹੇ ਆ। ਉਹਨਾਂ ਦੇ ਵਿੱਚੋਂ ਕੁਝ ਬੰਦੇ ਆ ਜਿਹੜੇ ਅੰਦਰ ਵੀ ਕਰ ਦਿੱਤੇ, ਪਰ ਰਾਜਜੀਤ ਸਿੰਘ ਜਿਹੜਾ ਉਹ ਜਿਉਂਦਾ ਤਿਉਂ ਹਾਲੇ ਵੀ ਬਾਹਰ ਤੁਰਿਆ ਫਿਰਦਾ। ਵੈਸੇ ਪੁਲਿਸ ਵਾਲੀ ਕਹਾਣੀ ਤੇ ਬਿਲਕੁਲ ਸਾਫ਼ ਹੋ ਚੁੱਕੀ ਆ ਕਿ ਇੱਥੇ ਡਰੱਗ ਦੇ ਮਾਮਲੇ ਦੇ ਵਿੱਚ, ਡਰੱਗ ਦੇ ਧੰਦੇ ਦੇ ਵਿੱਚ ਕਿਤੇ ਨਾ ਕਿਤੇ ਜੇ ਤਬਾਹੀਆਂ ਹੋਈਆਂ ਤੇ ਉਹਦੇ ਵਿੱਚ ਪੁਲਿਸ ਦਾ ਬਹੁਤ ਵੱਡਾ ਸੀ। ਤੁਸੀਂ ਆ ਦੇਖ ਲਓ, ਰਾਮਪੁਰੇ ਫੂਲ ਦਾ ਥਾਣੇਦਾਰ ਫੜਿਆ ਗਿਆ, ਗੁਰਦਾਸਪੁਰ ਵਾਲਾ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ, ਡੀਐਸਪੀ ਫੜਿਆ ਗਿਆ। ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਮਾਲਖਾਨੇ 'ਚ ਰੱਖ ਕੇ ਮਾਲ ਵੇਚਦੇ ਫੜੇ ਗਏ। ਇਸ ਤੋਂ ਇਲਾਵਾ ਰਾਜਜੀਤ ਸਿੰਘ ਜਿਹੜਾ ਬਦਲਿਆ, ਇਹਦੀ ਥਾਂ ਤੇ ਜਿਹੜਾ ਐਸਐਸਪੀ ਇਹਨਾਂ ਨੇ ਲਾਇਆ ਉਹਦਾ ਵੀ ਰੌਲਾ ਪੈਂਦਾ। ਉਹਦਾ ਇਹ ਰੌਲਾ ਪੈਂਦਾ ਕਿ ਨੱਥੂ ਵਾਲਾ ਗਰਭੀ ਚੌਂਕੀ ਦੇ ਵਿੱਚ ਜਿਹੜੇ ਫੰਡ ਵਾਂਗੂ ਭੁੱਖੀ ਤੋਲਦੇ ਫੜੇ ਗਏ ਸੀਗੇ 2013-14 ਦੇ ਵਿੱਚ, ਤਾਂ ਉਹਨਾਂ ਫੜੇ ਗਏ ਮੁਲਾਜ਼ਮਾਂ ਤੋਂ ਐਸਐਸਪੀ ਨੇ ਇਹ ਕਹਿ ਕੇ 40 ਲੱਖ ਰੁਪਈਆ ਲੈ ਲਿਆ। ਦੱਸਦੇ ਆ ਕਿ ਤੁਹਾਨੂੰ ਕੇਸ ਦੇ ਵਿੱਚੋਂ ਕੱਢ ਦੂੰਗਾ। ਇਹਦੇ ਤੇ ਦੋਸ਼ ਲੱਗਦੇ ਆ, ਬਕਾਇਦਾ ਸ਼ਿਕਾਇਤ ਦਰਜ ਹੋਈ ਵੀ ਆ, ਮਾਮਲਾ ਦਰਜ ਹੋਇਆ ਪਿਆ। ਤਾਂ ਉਸ ਚੱਲਦੇ ਮੁਕੱਦਮੇ, ਚੱਲਦੇ ਮਾਮਲੇ ਦੇ ਵਿੱਚ ਹੀ ਐਸਐਸਪੀ ਨੂੰ ਫੇਰ ਲਾ ਦਿੱਤਾ ਗਿਆ, ਉਹਦਾ ਵੀ ਰੌਲਾ ਪੈ ਗਿਆ। ਹੁਣ ਦੱਸਦੇ ਆ ਕਿ ਟੈਲੀਫੋਨ ਤੇ ਉਹਨੂੰ ਇਹ ਸੱਦਾ ਮਿਲ ਗਿਆ ਐਸਐਸਪੀ ਨੂੰ ਕਿ ਤੂੰ ਹਾਲੇ ਜੁਆਇਨਿੰਗ ਨਹੀਂ ਕਰਨੀ।
ਸੋ ਇੱਥੇ ਰਫੜ ਪਿਆ ਫਿਰਦਾ ਹਰੇਕ ਮਾਮਲੇ ਦੇ ਵਿੱਚ ਪੁਲਿਸ ਦਾ ਜਿਹੜਾ ਖੜਕਈਆ ਸਾਹਮਣੇ ਆਉਂਦਾ, ਉੱਥੋਂ ਸੰਕੇਤ ਇਹੋ ਹੀ ਮਿਲਦਾ ਕਿ ਜੇ ਇਸ ਧੰਦੇ ਨੇ ਇੱਥੇ ਪੰਜਾਬ ਦਾ ਉਜਾੜਾ ਕੀਤਾ ਤੇ ਇਸ ਧੰਦੇ ਦੇ ਇੱਥੇ ਪੈਰ ਲਾਉਣ ਵਾਲੇ ਜਿਹੜੇ ਸੀਗੇ ਉਹ ਕੋਈ ਹੋਰ ਨਹੀਂ, ਸਾਡੇ ਆਪਣੇ ਪਹਿਰੇਦਾਰ ਵੀ ਸੀਗੇ। ਜੀ 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 ਅਗਲੀ ਆਪਾਂ ਗੱਲ ਕਰੀਏ ਮੌੜ ਬੰਬ ਧਮਾਕੇ ਦੀ। ਹਾਈ ਕੋਰਟ ਨੇ ਪੁਲਿਸ ਕੋਲੋਂ ਸਟੇਟਸ ਰਿਪੋਰਟ ਦੀ ਮੰਗ ਕੀਤੀ। ਦੇਖੋ, ਮੌੜ ਬੰਬ ਧਮਾਕਾ ਤੇ ਇੱਕ ਵਾਰੀ ਵਾਹਵਾ ਹੋਇਆ ਸੀਗਾ। ਇਹਨਾਂ ਨੇ ਜਦੋਂ ਇਹ ਕਿਹਾ ਕਿ ਸਾਡੇ ਕੋਲ ਆਪ ਹੀ ਚੱਲ ਕੇ ਬੰਦੇ ਆ ਗਏ ਆ ਤੇ ਇਹ ਬੰਦੇ ਉਹ ਬੰਦੇ ਆ ਜਿਸ ਕਾਰ ਦੇ ਵਿੱਚ ਬੰਬ ਬਲਾਸਟ ਹੋਇਆ ਸੀਗਾ, ਉਸ ਕਾਰ ਨੂੰ ਇਹਨਾਂ ਨੇ ਤਿਆਰ ਕੀਤਾ ਵਾ ਤੇ ਇਹ ਬੰਦੇ ਡੇਰੇ ਦੇ ਕਾਰੀਗਰ ਆ, ਡੇਰੇ ਦੀ ਵਰਕਸ਼ਾਪ ਦੇ ਵਿੱਚ ਕੰਮ ਕਰਦੇ ਆ। ਇਸ ਤੋਂ ਬਾਅਦ ਇਹਨਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਦੇਖੋ ਜੀ, ਇਹ ਕਾਰ ਲੈ ਕੇ ਆਇਆ ਸੀਗਾ ਕਾਲਾ, ਉਹ ਕਾਲਾ ਪਤਾ ਨਹੀਂ ਕਿਹੜੇ ਕਾਲੇ ਬੱਦਲਾਂ 'ਚ ਵੜ ਗਿਆ, ਉਹ ਅੱਜ ਤੱਕ ਲੱਭਿਆ ਹੀ ਨਹੀਂ। ਹਾਂ, ਵਿੱਚੋਂ ਜੇ ਇੱਕ ਦਿਨ ਸੂਚਨਾ ਮਿਲੀ ਸੀਗੀ ਟ੍ਰਿਬਿਊਨ ਦੇ ਪਹਿਲੇ ਪੰਨੇ ਦੀ ਖਬਰ ਸੀਗੀ ਮੇਰੇ ਖਿਆਲ ਦੇ ਨਾਲ ਉਸ ਦਿਨ, ਕਿ ਕਾਲੇ ਨੂੰ ਲੱਭਦੀ ਪੁਲਿਸ ਆ ਜਿਹੜੀ ਉਹ ਡੇਰੇ ਸਰਸੇ ਦੇ ਗੇਟ ਤੱਕ ਪਹੁੰਚ ਗਈ ਸੀ, ਪਰ ਪਿੱਛੋਂ ਸੀਟੀ ਮਾਰ ਕੇ ਬੁਲਾ ਲਿਆ ਗਿਆ ਤੇ ਉਹ ਉੱਥੇ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਾਲਾ ਕਿੱਧਰ ਗਿਆ ਤੇ ਗੋਰਾ ਕਿੱਧਰ ਗਿਆ। ਉਹ ਬੰਦੇ ਜਿਹੜੇ ਇਹਨਾਂ ਨੇ ਲੈ ਸੀਗੇ ਹਿਰਾਸਤ ਦੇ ਵਿੱਚ, ਉਹ ਜਿਹੜੇ ਕਾਰੀਗਰ ਆਪ ਆਏ ਸੀਗੇ ਦੱਸਣ ਕਿ ਕਾਰ ਅਸੀਂ ਤਿਆਰ ਕੀਤੀ ਆ, ਤਾਂ ਉਹ ਬੰਦੇ ਅੱਗੇ ਬਿਆਨ ਦੇ ਕੇ ਗਏ ਆ ਜਾਂ ਨਹੀਂ ਦੇ ਕੇ ਗਏ, ਕੀ ਪ੍ਰੋਗਰੈਸ ਹੋਈ ਆ, ਕਿਸੇ ਨੂੰ ਕੋਈ ਪਤਾ ਨਹੀਂ, ਕੱਖ ਨਹੀਂ ਪਤਾ। ਔਰ ਨਾ ਹੀ ਇਸ ਮਾਮਲੇ ਦੇ ਵਿੱਚ ਅੱਜ ਤੱਕ ਪੁਲਿਸ ਨੇ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ, ਨਾ ਹੀ ਕੋਈ ਪ੍ਰੈਸ ਕਾਨਫਰੰਸ ਕੀਤੀ, ਨਾ ਹੀ ਕਦੇ ਡੀਜੀਪੀ ਨੇ ਇਹਦਾ ਕੋਈ ਜ਼ਿਕਰ ਕੀਤਾ। ਸੋ ਮਾਮਲਾ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਉਂ ਹੀ ਸਰਸੇ 'ਚ ਵੜਿਆ, ਜਿਉਂ ਹੀ ਇਸ ਮਾਮਲੇ ਦੇ ਵਿੱਚ ਡੇਰੇਦਾਰ ਦੇ ਕੁੜਮ ਦਾ ਨਾਂ ਜੁੜਿਆ, ਕਿਉਂਕਿ ਕੁੜਮ ਦਾ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ, ਤਾਂ ਇਹ ਚੀਜ਼ਾਂ ਜਿਹੜੀਆਂ ਯਕਦਮ ਰੋਕ ਦਿੱਤੀਆਂ ਗਈਆਂ ਤੇ ਰੋਕੀਆਂ ਵੀ ਹੈਂਡ ਬ੍ਰੇਕ ਲਾ ਕੇ। ਤਾਂ ਹੋਇਆ ਕਿ ਪਾਤੜਾਂ ਦਾ ਇੱਕ ਬੰਦਾ ਹਾਈ ਕੋਰਟ, ਉਹਨੇ ਜਾ ਕੇ ਇੱਥੇ ਪਟੀਸ਼ਨ ਦਾਖਲ ਕਰ ਦਿੱਤੀ। ਗੁਰਜੀਤ ਸਿੰਘ ਨਾਮ ਦਾ ਬੰਦਾ ਸੀਗਾ, ਵੈਸੇ ਇਹਦੇ ਨਾਲ ਦੋ ਜਣੇ ਹੋਰ ਵੀ ਆ, ਸਹਿਯੋਗੀ ਵੀ ਆ ਉਹਦੇ। ਤਾਂ ਇਹਨਾਂ ਨੇ ਜਾ ਕੇ ਉੱਥੇ ਪਟੀਸ਼ਨ ਪਾ ਦਿੱਤੀ ਕਿ ਮੌੜ ਬੰਬ ਧਮਾਕਾ ਸੀਗਾ ਜਿਹੜਾ, ਉਹ ਮੀਡੀਆ ਹਵਾਲਿਆਂ ਤੋਂ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਇਹ ਸਭ ਕੁਛ ਹੋਇਆ, ਸਭ ਕੁਛ ਵਾਪਰਿਆ, ਉਹ ਜਿਹੜੀ ਕਾਰ ਦੇ ਵਿੱਚ ਬੰਬ ਰੱਖਿਆ ਗਿਆ ਸੀਗਾ, ਉਹ ਡੇਰੇ ਦੀ VIP ਵਰਕਸ਼ਾਪ ਦੇ ਵਿੱਚ ਤਿਆਰ ਕੀਤੀ ਗਈ ਸੀ। ਤਾਂ ਇਸ ਤੋਂ ਬਾਅਦ ਮਾਮਲੇ ਦੀ ਜਾਂਚ ਪੜਤਾਲ ਅੱਗੇ ਨਹੀਂ ਵਧੀ ਕਿਉਂਕਿ ਡੇਰੇ ਦਾ ਨਾਂ ਆ ਗਿਆ। ਸੋ ਇਹਦੇ ਲਈ ਹੁਣ ਜਿਹੜੀ ਜਾਂਚ ਪੜਤਾਲ ਦੀ ਜ਼ਿੰਮੇਵਾਰੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ CBI ਨੂੰ, ਕਿਉਂਕਿ ਪੰਜਾਬ ਪੁਲਿਸ ਜਾਣਬੁੱਝ ਕੇ ਇਹ ਪੜਤਾਲ ਨਹੀਂ ਕਰਦੀ ਪਈ। ਸੋ ਇਹ ਤੱਥਸਾਰ ਸੀਗਾ ਇਸ ਕਹਾਣੀ ਦਾ। ਤਾਂ ਹਾਈ ਕੋਰਟ ਨੇ ਹੁਣ ਕੀ ਕੀਤਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ ਆ। ਸਟੇਟਸ ਰਿਪੋਰਟ ਮੰਗੀ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ। ਬੜੀ ਦਿਲਚਸਪ ਗੱਲ ਆ ਕਿ ਏਡਾ ਵੱਡਾ ਧਮਾਕਾ ਹੋਇਆ, ਹੁਣ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ। ਸੋ ਪੁਲਿਸ ਤੋਂ ਸਟੇਟਸ ਰਿਪੋਰਟ ਮੰਗਣ ਦਾ ਭਾਵ ਇਹ ਆ ਕਿ 23 ਜੁਲਾਈ ਯਾਨੀ ਅੱਜ ਤੋਂ 17-18 ਦਿਨਾਂ ਨੂੰ ਇਹ ਸੁਣਵਾਈ ਫੇਰ ਹੋਊਗੀ ਤੇ ਪੁਲਿਸ ਜਾ ਕੇ ਉੱਥੇ ਸਟੇਟਸ ਰਿਪੋਰਟ ਦਾਖਲ ਕਰੂਗੀ ਕਿ ਸਾਡੀ ਜਾਂਚ ਪੜਤਾਲ ਜਿਹੜੀ ਉਹ ਕਿੱਥੇ ਖੜੀ ਆ, ਅਸੀਂ ਇਹ ਜਾਂਚ ਪੜਤਾਲ ਅੱਗੇ ਕਿਉਂ ਨਹੀਂ ਤੋਰਦੇ ਪਏ। ਮਤਲਬ ਕਿ ਇਹਨਾਂ ਨੂੰ ਸਾਰਾ ਜਾ ਕੇ ਚਿੱਟਾ ਉੱਥੇ ਖੋਲਣਾ ਪਊਗਾ ਜਾਂ ਕਹੀਏ ਕਿ ਰੱਖਣਾ ਪਊਗਾ। ਸੋ ਦੇਖਦੇ ਹਾਂ ਕਿ ਕੀ ਬਣਦਾ। ਪਰ CBI ਤੋਂ ਚੇਤਾ ਮੈਨੂੰ ਆਉਂਦਾ ਪਿਆ, ਥੋੜੇ ਦਿਨ ਪਹਿਲਾਂ ਇੱਥੇ ਬੜਾ ਰੌਲਾ ਪਿਆ ਸੀਗਾ ਕਿ ਬਰਗਾੜੀ ਵਾਲਾ ਮਾਮਲਾ ਜਿਹੜਾ ਹੱਲ ਕਰ ਲਿਆ, ਹੁਣ ਉਹਨਾਂ ਦੀ ਗ੍ਰਿਫਤਾਰੀ ਉਸ ਮਾਮਲੇ 'ਚ ਨਹੀਂ ਪਾਈ ਗਈ ਜਿਹੜਾ ਮਾਮਲਾ ਹਾਈਲਾਈਟ ਕੀਤਾ ਗਿਆ ਬੇਅਦਬੀਆਂ ਵਾਲਾ, ਬੇਹੁਰਮਤੀਆਂ ਵਾਲਾ। ਤਾਂ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਸੀਗੀ ਇੱਕ ਪੁਰਾਣੇ ਕੇਸ ਦੇ ਵਿੱਚ, 7-8 ਸਾਲ ਪੁਰਾਣੇ ਕੇਸ ਦੇ ਵਿੱਚ, ਕਿ ਇਹਨਾਂ ਨੇ ਭੰਨ ਤੋੜ ਕੀਤੀ ਆ। ਤੁਸੀਂ ਕਮਾਲ ਮੰਨੋਗੇ ਕਿ ਉਹਨਾਂ ਬੰਦਿਆਂ ਨੂੰ ਜੇਲ੍ਹ 'ਚ ਘੱਲਿਆ ਵੀ ਮੇਰੇ ਖਿਆਲ ਦੇ ਨਾਲ ਅੱਜ 15-20 ਦਿਨ ਹੋ ਗਏ ਹੋਣੇ ਆ। CBI ਨੇ ਆ ਕੇ ਉਹਨਾਂ ਦੀ ਹਵਾਲਗੀ ਨਹੀਂ ਲਈ। ਤੇ ਅੱਜ ਮੈਂ ਇੱਕ ਅਖਬਾਰ 'ਚ ਪੜ੍ਹਦਾ ਪਿਆ ਸਾਂ ਇਹ ਰਿਪੋਰਟ, ਤੇ ਮੈਨੂੰ ਚੇਤਾ ਆਇਆ ਕਿ ਜਿਸ ਤਰੀਕੇ ਦਾ ਕੇਸ ਆ, ਹੋ ਸਕਦਾ ਕਿ ਆਉਣ ਵਾਲੇ 5-7 ਦਿਨਾਂ 'ਚ ਇਹਨਾਂ ਦੀ ਜ਼ਮਾਨਤ ਹੋ ਜਾਏ। ਤਾਂ CBI ਜਿਹਦੇ ਕੋਲ ਜਾਂਚ ਪੜਤਾਲ ਆ ਬੇਅਦਬੀਆਂ ਦੇ ਮਾਮਲਿਆਂ ਦੀ, ਬਰਗਾੜੀ ਵਾਲੇ ਮਾਮਲਿਆਂ ਦੀ, ਤਾਂ ਉਹ CBI ਕਿਉਂ ਨਹੀਂ ਆ ਰਹੀ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਤੇ ਜਦੋਂ ਇੱਥੋਂ ਦੀ SIT ਕਹਿੰਦੀ ਹੈ ਕਿ ਅਸੀਂ ਬੰਦੇ ਫੜ ਲਏ ਆ ਜਿਨ੍ਹਾਂ ਨੇ ਗੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਕੀਤਾ ਔਰ ਫਿਰ ਉਹਦੀ ਬੇਹੁਰਮਤੀ ਕੀਤੀ, ਜਦੋਂ ਸਾਰਾ ਕੁਝ ਸਾਫ਼ ਹੋ ਗਿਆ CBI ਆ ਕੇ ਉਹਨਾਂ ਦੀ ਹਵਾਲਗੀ ਕਿਉਂ ਨਹੀਂ ਲੈਂਦੀ ਪਈ? ਇਹ ਵੀ ਹੈਰਾਨ ਕਰਨ ਵਾਲੀ ਗੱਲ ਆ।
ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕੈਪਟਨ ਦੀ ਸਰਕਾਰ ਅੰਦਰ ਖਾਤੇ ਇੱਕ ਹੋਰ ਕਾਨੂੰਨ ਲਿਆਉਣ ਦੀ ਕਰ ਰਹੀ ਹੈ ਤਿਆਰੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਇਹ ਕਾਨੂੰਨ ਲਿਆ ਰਹੀ ਆ ਜਿਹੜਾ ਆਪਾਂ ਹੁਣੇ ਨੁਕਤਾ ਵਿਚਾਰਿਆ, ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਆ, ਬੇਹੁਰਮਤੀ ਆ, ਉਹਦੇ ਨਾਲ ਜੁੜਿਆ। ਤੁਹਾਨੂੰ ਯਾਦ ਹੋਣਾ ਜਦੋਂ ਅਕਾਲੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ 'ਚ ਬੜੇ ਕਸੂਤੇ ਫਸ ਗਏ ਸੀ ਤੇ ਉਹਨਾਂ ਨੇ ਇੱਕ ਯਤਨ ਕੀਤਾ ਸੀ। ਯਤਨ ਇਹ ਸੀਗਾ ਕਿ ਆਹ ਦੇਖੋ ਜੀ, ਅਸੀਂ ਇੱਕ ਕਾਨੂੰਨ ਬਣਾਤਾ। ਕਾਨੂੰਨ ਕੀ ਬਣਾਤਾ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੂਗਾ ਉਹਨੂੰ 20 ਸਾਲ ਤੱਕ ਦੀ ਕੈਦ ਦੇਵਾਂਗੇ। ਬਾਅਦ ਦੇ ਵਿੱਚ ਇਹਨਾਂ ਨੇ ਜਾ ਕੇ ਇਹ ਚੀਜ਼ ਜਿਹੜੀ ਸੀਗੀ ਉਹ ਲੋਕਾਂ 'ਚ ਪ੍ਰਚਾਰਨੀ ਵੀ ਸ਼ੁਰੂ ਕਰ ਦਿੱਤੀ। ਹੁਣ ਸਾਡੇ ਲੋਕਾਂ ਕੋਲ ਜਾਣਕਾਰੀ ਦੀ ਘਾਟ ਹੁੰਦੀ ਆ, ਕਿਉਂਕਿ ਇਸ ਤਰ੍ਹਾਂ ਦੇ ਕਾਨੂੰਨ ਸਾਡੀ ਲੋਕਲ ਗਵਰਨਮੈਂਟ ਜਿਹੜੀ ਆ ਆਪਣੇ ਪੱਧਰ ਤੇ ਨਹੀਂ ਬਣਾ ਸਕਦੀ। ਤਾਂ ਹੋਇਆ ਕੀ ਸੀਗਾ ਕਿ ਇਹਨਾਂ ਨੇ ਡਰਾਫਟ ਬਣਾ ਕੇ ਭੇਜ ਦਿੱਤਾ ਮਨਜ਼ੂਰੀ ਵਾਸਤੇ, ਤੇ ਉਧਰੋਂ ਸਾਲ ਡੇਢ ਸਾਲ ਲੰਘ ਗਿਆ, ਇਹਨਾਂ ਦੀ ਸਰਕਾਰ ਜਿਹੜੀ ਸੀ ਅਕਾਲੀਆਂ ਦੀ ਉਹ ਚਲੇ ਗਈ। ਤੇ ਹੋਇਆ ਕੀ ਕਿ ਜਦੋਂ ਕੈਪਟਨ ਸਰਕਾਰ ਆਈ, ਨਾਲ ਦੀ ਨਾਲ ਕੇਂਦਰ ਤੋਂ ਜਵਾਬ ਆ ਗਿਆ ਕਿ ਤੁਹਾਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀਂ, ਕੋਈ ਅਧਿਕਾਰ ਨਹੀਂ, ਕਿਉਂਕਿ ਇਹ ਕਿਤੇ ਨਾ ਕਿਤੇ ਜੋ ਸਾਡਾ ਦੇਸ਼ ਧਰਮ ਨਿਰਪੇਖਵਾਦ ਦੇ ਸਿਧਾਂਤ ਤੇ ਚੱਲਦਾ ਉਹਨੂੰ ਸੱਟ ਮਾਰਨ ਵਾਲਾ ਲੱਗਦਾ। ਸੋ ਉਹ ਖਰੜਾ ਵਾਪਸ ਆ ਗਿਆ। ਹੁਣ ਉਹਦੇ ਵਿੱਚ ਇਹਨਾਂ ਨੂੰ ਤਰਕ ਤੇ ਮਿਲਿਆ ਕਿ ਤੁਸੀਂ ਇੱਕ ਧਰਮ ਦੀ ਗੱਲ ਕਰਦੇ ਹੋ, ਤੁਸੀਂ ਦੂਸਰੇ ਧਰਮਾਂ ਦੀ ਗੱਲ ਨਹੀਂ ਕਰ ਰਹੇ, ਜਦ ਕਿ ਇੱਥੇ ਬਰਾਬਰਤਾ ਦਾ ਸਿਧਾਂਤ ਆ, ਧਰਮ ਨਿਰਪੇਖਵਾਦਤਾ ਇੱਥੇ ਮੁੱਢਲੇ ਤੌਰ ਤੇ ਇਸ ਸੰਵਿਧਾਨ ਦੇ ਵਿੱਚ ਲਿਖੀ ਗਈ ਆ। ਸੋ ਇਹ ਜਿਹੜਾ ਸਾਰਾ ਕੁਝ ਸੀਗਾ ਉਹ ਜਦੋਂ ਵਾਪਸ ਆ ਗਿਆ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸ ਚੀਜ਼ ਤੇ ਪਹਿਲਾਂ ਤੇ ਗੱਲ ਗੌਲੀ ਨਹੀਂ। ਹੁਣ ਦੱਸਦੇ ਆ ਕਿ ਅੰਦਰ ਖਾਤੇ ਇਹਨਾਂ ਨੇ ਤਿਆਰੀ ਕਰ ਲਈ ਆ ਕਿ ਇਸ ਮਾਮਲੇ ਤੇ ਵੀ ਤੋਪਾ ਭਰ ਦੇਣਾ। ਹੁਣ ਇਹ ਕੀ ਕਰਦੇ ਪਏ ਆ ਕਿ ਜਿੱਦਾਂ ਗੀਤਾ, ਕੁਰਾਨ, ਬਾਈਬਲ ਉਹਨਾਂ ਨੂੰ ਵੀ ਵਿੱਚ ਪਾ ਰਹੇ ਆ, ਕਿਉਂਕਿ ਅੱਗੇ ਜਿਹੜਾ ਸਰਕਾਰ ਦਾ ਇਤਰਾਜ਼ ਸੀਗਾ, ਕੇਂਦਰ ਦਾ ਇਤਰਾਜ਼ ਸੀਗਾ, ਉਹ ਇਹੋ ਹੀ ਸੀਗਾ ਕਿ ਤੁਸੀਂ ਦੂਸਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਕੋਈ ਵੀ ਸਜ਼ਾ ਜਿਹੜੀ ਉਹ ਵਧਾਉਣ ਦੀ ਗੱਲ ਨਹੀਂ ਕਰ ਰਹੇ, ਸਿਰਫ ਤੇ ਸਿਰਫ ਸਿੱਖਾਂ ਦੇ ਹੀ ਮਸਲੇ ਦੀ ਗੱਲ ਕਰ ਰਹੇ ਹੋ। ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ ਦੂਸਰੇ ਧਾਰਮਿਕ ਗ੍ਰੰਥ ਹੈ ਜਿਹੜੇ ਉਹਨਾਂ ਦੀ ਬੇਰੁਖੀ ਦਾ ਮਾਮਲਾ ਵੀ ਨਾਲ ਜੋੜ ਲਿਆ। ਸੋ ਉਧਰੋਂ ਇਹ ਸੱਚੇ ਹੋ ਗਏ। ਹੁਣ ਇਹ ਦੁਬਾਰਾ ਖਰੜਾ ਭੇਜਣਗੇ ਮੇਰੇ ਖਿਆਲ ਦੇ ਨਾਲ। ਫਿਰ ਕੇਂਦਰ ਜਿਹੜਾ ਉਹ ਇਸ ਮਾਮਲੇ ਤੇ ਘੱਟੋ ਘੱਟ ਇਹਨਾਂ ਨੂੰ ਨਾ ਨਹੀਂ ਕਰ ਸਕਦਾ ਕਿ ਤੁਸੀਂ ਦੂਸਰੇ ਧਰਮਾਂ ਦੀ ਗੱਲ ਨਹੀਂ ਕਰਦੇ ਪਏ। ਤਾਂ ਸਿੱਧੇ ਤੌਰ ਤੇ ਜਾਪਦਾ ਇਹੋ ਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਕਾਹਲਾ ਇਸ ਗੱਲੋਂ ਕਿ ਅਕਾਲੀਆਂ ਦੇ ਹੱਥੋਂ ਪੰਥਕ ਮੁੱਦੇ ਆ ਜਿਹੜੇ ਉਹ ਧੜਾ-ਧੜ ਖੋਹ ਲਏ ਜਾਣ। ਦੇਖੋ ਬਰਗਾੜੀ ਵਾਲਾ ਮਾਮਲਾ, ਜਿਹੜਾ ਗ੍ਰਿਫਤਾਰੀ ਵਾਲਾ, ਚਾਹੇ GST ਵਾਲਾ ਮਾਮਲਾ, ਉਸ ਤੋਂ ਬਾਅਦ ਜੋਧਪੁਰ ਨਜ਼ਰਬੰਦੀਆਂ ਵਾਲਾ ਮਾਮਲਾ, ਇੱਕ ਇੱਕ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੇ ਹੱਥ ਚੋਂ ਮੁੱਦਾ ਖੋਇਆ। ਤਾਂ ਜੇ ਇਹ ਕਾਨੂੰਨ ਬਣ ਜਾਂਦਾ, ਕੈਪਟਨ ਅਮਰਿੰਦਰ ਸਿੰਘ ਬਣਾਉਣ 'ਚ ਕਾਮਯਾਬ ਰਹਿ ਜਾਂਦਾ, ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਹੋ ਜਾਊਗੀ ਪੰਥਕ ਮੁੱਦੇ ਖੋਹਣ ਦੇ ਮਾਮਲੇ 'ਚ। ਜੀ 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 ਤੋ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਪੰਚਾਇਤੀ ਚੋਣਾਂ ਬਾਰੇ ਕੀ ਖਬਰਾਂ ਆ। ਦੇਖੋ ਪੰਚਾਇਤੀ ਚੋਣ ਬਾਰੇ ਨੋਟੀਫਿਕੇਸ਼ਨ ਤੇ ਦੱਸਦੇ ਜਾਰੀ ਹੋ ਗਿਆ, ਪਰ ਮੈਂ ਦੇਖਦਾ ਪਿਆ ਸਾਂ ਕਿਤੋਂ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਮਿਲੀ। ਪਰ ਬਹੁਤ ਸਾਰੇ ਨਿਊਜ਼ ਪੋਰਟਲ, ਬਹੁਤ ਸਾਰੀਆਂ ਵੈਬਸਾਈਟਾਂ ਤੇ ਇਹ ਖਬਰ ਪਈ ਆ ਨੋਟੀਫਿਕੇਸ਼ਨ ਕਹਿੰਦੇ ਜਾਰੀ ਹੋ ਗਿਆ। ਇਹਦੇ ਮੁਤਾਬਕ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਉਹ 10 ਸਤੰਬਰ ਨੂੰ ਹੋਣਗੀਆਂ, ਤੇ ਜਿਹੜੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਕਿ ਆਪਾਂ ਨੂੰ ਸਾਰਿਆਂ ਨੂੰ ਖਿੱਚਦੀਆਂ, ਬਹੁਤ ਰੌਣਕ ਮੇਲੇ ਵਾਲੀਆਂ ਹੁੰਦੀਆਂ, ਤਾਂ ਇਹ ਚੋਣਾਂ ਜਿਹੜੀਆਂ ਉਹ 30 ਸਤੰਬਰ ਨੂੰ ਦੱਸੀਆਂ ਜਾ ਰਹੀਆਂ। ਸੋ ਇਹ ਨੋਟੀਫਿਕੇਸ਼ਨ ਅਸਲੀ ਹੈ ਜਾਂ ਨਕਲੀ, ਇਹਦੇ ਬਾਰੇ ਮੈਂ ਕੁਝ ਵੀ ਕਹਿਣ ਤੋਂ ਹਾਲੇ ਸਮਰੱਥ ਹੈ, ਕਿਉਂਕਿ ਕਿਸੇ ਪਾਸੇ ਪੁਸ਼ਟੀ ਨਹੀਂ ਹੋਈ। ਪਰ ਉਸ ਤਰ੍ਹਾਂ ਬਹੁਤ ਜਿਹੜੀਆਂ ਭਰੋਸੇਯੋਗ ਨਿਊਜ਼ ਵੈਬਸਾਈਟਾਂ ਉਹਨਾਂ ਕੇ ਵੀ ਇਹ ਨੋਟੀਫਿਕੇਸ਼ਨ ਦੀ ਕਾਪੀ ਤੁਰੀ ਫਿਰਦੀ ਹੈ। ਸੋ ਮੰਨ ਕੇ ਚੱਲੋ ਜੇ ਤੇ ਇਹ ਸੱਚ ਆ ਤੇ ਫਿਰ 30 ਸਤੰਬਰ ਲਈ ਤਿਆਰ ਹੋ ਜਾਓ। ਪੰਚ ਸਰਪੰਚ ਜਿਹੜੇ ਆ ਪਿੰਡਾਂ ਨੂੰ ਨਵੇਂ ਮਿਲਣਗੇ। ਜੇ ਇਹ ਝੂਠ ਆ ਫਿਰ ਇਹ ਸੋਚਿਆ ਜਾ ਸਕਦਾ ਕਿ ਜਿਹੜੀ WhatsApp ਯੂਨੀਵਰਸਿਟੀ ਆ ਉਹ ਇਸ ਤਰ੍ਹਾਂ ਦੇ ਕੰਮ ਵੀ ਕਰਨ ਲੱਗ ਪਈ ਹੈ, ਇਸ ਤਰ੍ਹਾਂ ਦੀਆਂ ਡਿਗਰੀਆਂ ਡਿਪਲੋਮੇ ਵੀ ਵੰਡਣ ਲੱਗ ਪਈਆਂ। ਸੋ ਕੱਲ ਤੱਕ ਸਾਫ਼ ਹੋਏਗਾ, ਪਰ ਮੇਰੇ ਖਿਆਲ ਦੇ ਨਾਲ ਠੀਕ ਹੀ ਲੱਗਦਾ ਜਿੱਥੋਂ ਤੱਕ, ਕਿਉਂਕਿ ਤਰੀਕਾਂ ਦਾ ਮਾਮਲਾ ਹੈ ਨਾ ਜਿਹੜਾ, ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੰਕੇਤ ਦਿੱਤਾ ਸੀਗਾ ਕਿ ਸਤੰਬਰ ਦੇ ਵਿੱਚ ਚੋਣਾਂ ਜਿਹੜੀਆਂ ਉਹ ਨੇਪਰੇ ਚਾੜ ਲਈਆਂ ਜਾਣਗੀਆਂ। ਤਾਂ ਲੱਗਦਾ ਇਹੋ ਹੀ ਆ ਕਿ ਸਤੰਬਰ ਦੇ ਵਿੱਚ ਇਹ ਚੋਣਾਂ ਜਿਹੜੀਆਂ ਉਹ ਸੰਪੂਰਨ ਹੋ ਜਾਣਗੀਆਂ। ਸੋ ਦੇਖਦੇ ਹਾਂ ਅੱਗੇ ਕਿ ਇਸ ਵਾਰੀ
ਪੰਚਾਇਤਾਂ ਦੇ ਇਹਨਾਂ ਇਲੈਕਸ਼ਨਾਂ 'ਚ ਕਿੰਨਾ ਕੁ ਨਸ਼ਾ ਵੰਡਿਆ ਜਾਂਦਾ, ਔਰ ਇਹ ਵੇਖਣਾ ਦਿਲਚਸਪ ਹੋਊਗਾ ਕਿ ਵਿਰੋਧਤਾ ਕਿੰਨੀ ਕੁ ਹੁੰਦੀ ਆ। ਦਿਲਚਸਪ ਹੋਊਗਾ ਕਿ ਐਤਕੀ ਮੁੰਡੇ ਖਾਸ ਤੌਰ ਤੇ ਜਿਹੜੇ ਅੱਗੇ ਲੱਗੇ ਨਜ਼ਰ ਆਉਂਦੇ ਆ, ਤਾਂ ਉਹ ਮੁੰਡੇ ਇਸ ਵਾਰੀ ਸਰਪੰਚ ਕਿਸ ਤਰ੍ਹਾਂ ਦੇ ਚੁਣਦੇ ਆ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।